ਸਲਾਮੁਅਲੈਕਮ ਜੀ। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਦੇ ਉੱਤੇ ਮੁਸੱਲੀ ਬਾਵੇ ਤੇ ਅੱਜ ਗੱਲ ਹੋਵੇਗੀ। ਮੁਸੱਲੀ ਬਾਵੇ ਬੜੇ ਡਾਢੇ ਬਾਦਸ਼ਾਹ ਕੌਮ ਹੈ। ਜੱਟਾਂ ਨੂੰ ਅਗਰ ਕਾਬੂ ਕਿਸੇ ਕੀਤਾ ਹੈ ਨਾ ਤੇ ਉਹ ਮੁਸੱਲੀਆਂ ਹੀ ਕੀਤਾ ਆਵੇ ਤੇ ਇੰਜ ਦਾ ਕੀਤਾ ਹੈ ਕਿ ਯਕੀਨ ਕਰੋ ਆਪਣੀਆਂ ਅੱਖਾਂ ਨਾਲ ਜੱਟਾਂ ਨੂੰ ਬਾਹਾਂ ਸਿਰ ਤੇ ਰੱਖ ਕੇ ਰੋਂਦਿਆਂ ਵੇਖਿਆ। ਇੰਜ ਮੁਸੱਲੀ ਬਾਵੇ ਕਰ ਜਾਂਦੇ ਨੇ, ਬੜੇ ਡਾਢੇ ਹੁੰਦੇ ਨੇ। ਇਹ ਤਿੜ ਜਾਣ ਨਾ ਤੇ ਇਹਨਾਂ ਨੂੰ ਕੋਈ ਬੰਦਾ ਹਰਾ ਨਹੀਂ ਸਕਦਾ। ਉਹ ਮੁਸੱਲੀ ਬਾਵੇ ਨੂੰ ਕਿਤੇ ਚੌਰੀ ਨੇ ਕੋਈ ਪੈਸੇ ਪੂਸੇ ਦਿੱਤੇ। ਜੁਮੇਰਾਤ ਦਾ ਰੋਜ਼ ਸੀ, ਹੋਟਲ ਤੇ ਟੁਰ ਗਿਆ। ਜਾ ਕੇ ਜਨਾਬ ਉੱਥੋਂ ਛੋਟੇ ਗੋਸ਼ਤ ਦੇ ਨਾਲ ਰੋਟੀ ਖਾਣ ਬਹਿ ਗਿਆ। ਰੋਟੀ ਖਾਂਦਾ ਸੀ ਪਿਆ, ਉਤੋਂ ਜਨਾਬ ਪਿੰਡ ਦਾ ਚੌਧਰੀ ਵੀ ਆ ਗਿਆ। ਹੁਣ ਮੁਸੱਲੀ ਬਾਵੇ ਛੋਟਾ ਗੋਸ਼ਤ ਖਾਦਾ ਸੀ ਹੋਟਲ ਤੇ ਬਹਿ ਕੇ। ਉਹਨੇ ਜਨਾਬ ਮੁੱਛ ਨੂੰ ਫੜ ਕੇ ਨਾ ਤੇ ਪੂਰਾ ਵੱਟ ਦਿੱਤਾ ਦੋਵਾਂ ਪਾਸਿਓਂ। ਚੌਧਰੀ ਆਖਿਆ ਗੱਲ ਸੁਣ, ਮੈਂ ਵੇਖਿਆ ਤੂੰ ਛੋਟੇ ਗੋਸ਼ਤ ਨਾਲ ਰੋਟੀ ਖਾਦੀ ਹੈ ਪਰ ਮੁੱਛ ਨੂੰ ਵੱਟ ਨਹੀਂ ਦੇਣਾ ਮੇਰੇ ਸਾਹਮਣੇ। ਉਹ ਵੀ ਚੌਧਰੀ ਸੀ, ਪਿੰਡ ਦਾ ਸਰਦਾਰ ਸੀ। ਮੁਸੱਲੀ ਆਖਿਆ ਭਾਈ ਇਹ ਨਹੀਂ ਹੋਣਾ, ਤਿੜ ਗਿਆ ਨਾ। ਉਸ ਆਖਿਆ ਮੁੱਛ ਨੂੰ ਵੱਟ ਮੈਂ ਦੇ ਕੇ ਰਹਿਣਾ। ਉਸ 2-3 ਵਾਰ ਜਿਸਲੇ ਵੱਟ ਦਿੱਤਾ ਚੌਧਰੀ ਨੂੰ ਗੁੱਸਾ ਚੜ ਗਿਆ। ਚੌਧਰੀ ਜਨਾਬ ਪਸਤੌਲ ਕੱਢਿਆ, ਠਾ ਮੁਸੱਲੀ ਮਾਰ ਛੜਿਆ। ਹੁਣ ਉਹ ਮੁਸੱਲੀ ਦੇ ਘਰ ਦੇ ਆ ਜਨਾਬ ਚੌਧਰੀ ਤੇ ਪਰਚਾ ਕਰਾ ਕੇ 302 ਦਾ ਚੌਧਰੀ ਨੂੰ ਅੰਦਰ ਕਰਾ ਦਿੱਤਾ। ਹੁਣ ਚੌਧਰੀ ਸਰਦਾਰ ਸੀ, ਜਾਂਦੇ ਹੀ ਪੁਲਿਸ ਵਾਲਿਆਂ ਲੰਮਿਆਂ ਪਾ ਕੇ ਸਰਦਾਰਾਂ ਨੇ ਚੰਗੀ ਖਿਦਮਤ ਕੀਤੀ। ਜੇਲੇ ਕੱਲ ਦਿੱਤਾ ਸਰਦਾਰਾਂ ਨੂੰ, ਚਲਾਨ ਹੋ ਗਿਆ। ਉਹ ਜਦੋਂ ਜੇਲੇ ਗਏ, ਜੇਲੇ ਜਾ ਕੇ ਨਿਜ਼ਾਮ ਹੀ ਹੋਰ ਹੁੰਦਾ ਵੀ ਉੱਥੇ ਚੌਧਰ ਸ਼ੌਧਰ ਵਾਲੀ ਤੇ ਗੱਲ ਕੋਈ ਨਹੀਂ ਹੁੰਦੀ। ਚੌਧਰੀ ਬੜਾ ਜ਼ਲੀਲ ਹੋ ਗਿਆ ਜਨਾਬ ਜੇਲੇ ਜਾ ਕੇ। ਹੁਣ ਉਹਨੂੰ ਇਹ ਲੱਗਾ ਕਿ ਯਾਰ ਕਿਸੇ ਤਰੀਕੇ ਨਾਲ ਮੈਨੂੰ ਮਾਫੀ ਮਿਲ ਜਾਏ। ਚੌਧਰੀ ਦਾ ਪਿਓ ਆਇਆ ਮੁਲਾਕਾਤ ਤੇ। ਚੌਧਰੀ ਆਖਿਆ ਕਿ ਉਹ ਮੁਸੱਲੀਆਂ ਦਾ ਕੋਈ ਤਰਲਾ ਕਰ। ਉਹ ਆਖਿਆ ਤਰਲਾ ਕੀ ਕਰਨਾ ਵੇ ਭਾਈ, ਉਹ ਸਿੱਧੀ ਸਿੱਧੀ ਗੱਲ ਹੀ। ਉਹ ਸੁਲਾ ਤਾਂ ਕਰਦੇ ਨਹੀਂ, ਉਹ ਆਂਦੇ ਨੇ ਸਾਡੇ 3 ਮੁੰਡੇ ਨੇ ਬਾਕੀ ਤੇ 3 ਨੂੰ ਰਿਸ਼ਤਾ ਦਿਓ, ਕੁੜੀਆਂ ਦਾ ਰਿਸ਼ਤਾ ਦਿਓ ਤੇ ਤਾਂ ਸੁਲਾ ਹੋਵੇ ਦੀ। ਉਹ ਜਿਹੜਾ ਅੰਦਰ ਚੌਧਰੀ ਡੱਕਿਆ ਸੀ ਨਾ, ਉਹਦੀ ਬੱਸ ਹੋ ਗਈ ਸੀ, ਬਿੰਬ ਨਿਕਲ ਗਈ ਸੀ। ਉਸ ਅੱਬੇ ਨੂੰ ਆਖਿਆ ਕਿ ਅੱਬਾ ਕੁਝ ਜੋੜ ਰਲਾ। ਅੱਬੇ ਆਖਿਆ ਹੁਣ ਜੋੜ ਮੈਂ ਕਿਵੇਂ ਰਲਾਵਾਂ, ਮੇਰੇ ਕੋਲ ਧੀਆਂ 2 ਨੇ, ਰਿਸ਼ਤੇ 2 ਨੇ, ਉਹ 3 ਮੰਗਦੇ ਨੇ। ਅੰਦਰ ਚੌਧਰੀ ਦੀ ਇੰਜ ਦੀ ਬੱਸ ਹੋ ਗਈ ਸੀ। ਉਸ ਆਖਿਆ ਅੱਬਾ ਮਿਹਰਬਾਨੀ ਕਰ, ਉਹ 2 ਕੁੜੀਆਂ ਤੇ ਅੰਮਾ ਵੀ ਉਹ ਨਾਲ ਟੋਰ ਦੇ, ਪਰ ਮੈਨੂੰ ਕਢਾ ਇੱਥੋਂ।